ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਦੋਸਤੋ ਅੱਜ ਅਸੀਂ ਸਨਮੁਖ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਸ਼ਖਸੀਅਤ ਦੇ ਨਾਲ ਲੈ ਕੇ ਆਏ ਹਾਂ ਜਿਨ੍ਹਾਂ ਦੇ ਨਾਲ ਕਿ ਸਮਾਜ ਦੀ ਇੱਕ ਉਸਾਰੀ ਹੁੰਦੀ ਹੈ। ਅਸੀਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ, ਚਾਹੇ ਉਹ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਹੋਣ, ਚਾਹੇ ਉਹ ਪੋਲੀਟੀਕਲ ਲੀਡਰਸ ਹੋਣ ਜਾਂ ਸੋਸ਼ਲ ਜਿਹੜੇ ਕੰਮ ਕਰਦੇ ਨੇ, ਵਲੰਟੀਅਰ ਕੰਮ ਕਰਦੇ ਨੇ। ਅਸੀਂ ਆਪਣੇ ਇਸ ਸਟੂਡੀਓ ਦੇ ਰਾਹੀਂ, ਇੰਡੋਸ ਟੀਵੀ ਦੇ ਰਾਹੀਂ ਤੁਹਾਡੇ ਤੱਕ ਅਸੀਂ ਉਹਨਾਂ ਨੂੰ ਰੂਬਰੂ ਕਰਵਾਉਂਦੇ ਹਾਂ। ਅੱਜ ਅਸੀਂ ਬੜੀ ਮਹਾਨ ਹਸਤੀ ਦੇ ਨਾਲ ਲੈ ਕੇ ਆਏ ਹਾਂ। ਇਹ ਮਹਾਨ ਇਸ ਕਰਕੇ ਹੁੰਦੇ ਨੇ ਕਿ ਕਿਉਂਕਿ ਇਹ ਸਮਾਜ ਨੂੰ ਮਹਾਨ ਬਣਾਉਂਦੇ ਨੇ। ਅਤੇ ਨਾਲ ਦੀ ਨਾਲ ਅਸੀਂ ਉਸ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਹੜੇ ਕਿ ਇੱਕ ਮਹਾਨ ਸੰਸਥਾ ਦੇ ਨਾਲ ਵੀ ਜੁੜੇ ਹੋਏ ਨੇ। ਅਤੇ ਮੇਰੀ ਮੁਰਾਦ ਹੈ ਡਾਕਟਰ ਗੁਰਪਿੰਦਰ ਸਿੰਘ ਸਮਰਾ ਸਾਹਿਬ। ਉਹ ਸਾਡੇ ਅੱਜ ਰੂਬਰੂ ਹੋਣਗੇ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਜਲੰਧਰ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਇੰਡੋਸ ਟੀਵੀ ਦੇ ਵਿੱਚ। ਥੈਂਕ ਯੂ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਜੀ, ਅਤੇ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਦੱਸਦਾ ਜਾਵਾਂ ਕਿ ਖਾਲਸਾ ਕਾਲਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਖਾਸ ਤੌਰ 'ਤੇ ਦੁਆਬੇ ਦੀਆਂ ਮੋਢਲੀਆਂ ਸਫਾਂ ਦੇ ਵਿੱਚ ਲਾਇਲਪੁਰ ਖਾਲਸਾ ਕਾਲਜ ਦਾ ਨਾਮ ਆਉਂਦਾ, ਜਿੱਥੇ ਪੜ੍ਹਨਾ ਇੱਕ ਆਪਣੇ ਆਪ ਦੇ ਵਿੱਚ ਹੀ ਪ੍ਰਾਪਤੀ ਹੁੰਦੀ ਹੈ। ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਲਾਇਲਪੁਰ ਖਾਲਸਾ ਕਾਲਜ ਕੀ ਚੀਜ਼ ਹੈ ਜਿਹੜੀ ਕਿ ਬਾਕੀ ਕਾਲਜਾਂ ਦੇ ਨਾਲੋਂ ਇਹਨੂੰ ਨਵੇਕਲਾ ਬਣਾਉਂਦੀ ਹੈ, ਵੱਖਰਾ ਕਰਦੀ ਹੈ ਕੁਛ? ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਜ਼ਰੂਰ ਕਹਿਣੀ ਚਾਹੁੰਦਾ, ਜੋ ਤੁਸੀਂ ਇੰਟਰੋਡਕਸ਼ਨ ਦੇ ਅੰਦਰ ਕਿਹਾ ਉਹ ਬਿਲਕੁਲ ਰਾਈਟ ਹੈ। ਔਰ ਮੈਨੂੰ ਲੱਗਦਾ ਵੀ ਤੁਸੀਂ ਲਾਇਲਪੁਰ ਖਾਲਸਾ ਕਾਲਜ ਜੁੜੇ ਹੋਏ ਹੋ, ਤੁਹਾਡੀ ਦਿਲ ਜਿਹੜਾ ਉਹ ਲਾਇਲਪੁਰ ਖਾਲਸਾ ਕਾਲਜ ਹੈ। ਔਰ ਜਿਹੜੀ ਤੁਸੀਂ ਕਹਿੰਦੇ ਹੋ ਕਿ ਕਿਉਂ ਜੁੜੇ ਨੇ, ਉਹ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਨਵਾਇਰਮੈਂਟ ਹੈ ਲਾਇਲਪੁਰ ਖਾਲਸਾ ਕਾਲਜ ਦਾ, ਜਿਹੜਾ ਵਾਤਾਵਰਨ ਇੱਥੇ ਦਾ ਲਾਇਲਪੁਰ ਖਾਲਸਾ ਕਾਲਜ ਦਾ, ਉਹ ਆਪਣੇ ਆਪ ਇੱਕ ਤਰ੍ਹਾਂ ਨਾਲ ਮਿਲਣ ਵਰਤਣ ਵਾਲਾ, ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨ ਜਾਂ ਪ੍ਰਿੰਸੀਪਲ ਦਾ ਰਿਲੇਸ਼ਨ ਇੰਨਾ ਕੁ ਪਰਫੈਕਟ ਆ ਕਿ ਮੋਸਟ ਸੈਕੂਲਰਿਜ਼ਮ ਜਿਹੜੀ ਹੈਗੀ ਆ ਉਹ ਲਾਇਲਪੁਰ ਖਾਲਸਾ ਕਾਲਜ ਆ। ਔਰ ਕਿਤੇ ਵੀ ਤੁਸੀਂ ਕਿਸੇ ਇਨਵਾਇਰਮੈਂਟ ਜਾਂ ਕਿਸੇ ਕਾਰਨਰ 'ਚ ਇਹ ਨਹੀਂ ਦੇਖ ਸਕਦੇ ਕਿ ਸੈਕੂਲਰਿਜ਼ਮ ਹੈ ਨਹੀਂ। ਔਰ ਸਾਡੀ ਜਿਹੜੀ ਤਾਕਤ ਆ ਉਹ ਸੈਕੂਲਰਿਜ਼ਮ ਸਭ ਤੋਂ ਵੱਡੀ ਤਾਕਤ ਆ ਜੀ। ਖੈਰ, ਬਹੁਤ ਵਧੀਆ ਕਿ ਇਹ ਜ਼ਰੂਰੀ ਵੀ ਆ। ਵੈਸੇ ਸੰਸਥਾਵਾਂ ਦੇ ਵਿੱਚ ਆਮ ਤੌਰ ਦੇ ਉੱਤੇ ਇਹ ਪਾਇਆ ਨਹੀਂ ਜਾਂਦਾ, ਖਾਸ ਤੌਰ 'ਤੇ ਜੇ ਆਪਾਂ ਦੇਖੀਏ ਕਿ ਪੰਜਾਬ ਜਾਂ ਇੰਡੀਆ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ। ਪਰ ਜਿਸ ਤਰੀਕੇ ਦਾ ਤੁਸੀਂ ਸਮਾਜ ਸਿਰਜਣ ਦੇ ਵਿੱਚ ਇੱਕ ਸਹਿਯੋਗ ਦਿੰਦੇ ਹੋ, ਉੱਥੇ ਪ੍ਰਾਪਤੀਆਂ ਦੱਸਣੀਆਂ ਬੜੀਆਂ ਜ਼ਰੂਰੀ ਨੇ ਕਿ ਐਕੈਡੈਮਿਕ ਲੈਵਲ ਦੇ ਉੱਤੇ ਇਸ ਵਾਰ ਦੀਆਂ, ਵੈਸੇ ਤਾਂ ਬਹੁਤ ਪੁਰਾਣੀਆਂ, ਹਰ ਸਾਲ ਦੀਆਂ ਨਵੀਆਂ ਆਉਂਦੀਆਂ ਨੇ ਪ੍ਰਾਪਤੀਆਂ। ਕੋਵਿਡ ਦਾ ਸੀਜ਼ਨ ਚੱਲਦਾ, ਜਿੱਥੇ ਕਿ ਬਿਲਕੁਲ ਸਾਰਾ ਕੁਛ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਰੁਕ ਗਈ। 2019 ਦੇ ਦਸੰਬਰ ਤੋਂ ਬਾਅਦ 2020 ਜਿਹੜਾ ਪੂਰਾ ਨਿਕਲ ਗਿਆ, 2021 ਵੀ ਲਗਭਗ ਪੂਰਾ ਹੀ ਇੱਕ ਕਹਿ ਲਓ ਕਿ 2 ਸਾਲ ਦੇ ਕਰੀਬ ਖਰਾਬ ਹੋਇਆ। ਅਤੇ ਉਹਨੂੰ ਸਾਂਭਣ ਦੇ ਲਈ ਖਾਲਸਾ ਕਾਲਜ ਨੇ ਕੀ ਯਤਨ ਕੀਤੇ ਕਿ ਜਿਹੜੇ ਸਟੂਡੈਂਟਸ ਜੁੜੇ ਹੋਏ ਆ ਉਹਨਾਂ ਦਾ ਕੋਈ ਫਿਊਚਰ ਖਰਾਬ ਨਾ ਹੋਵੇ? ਦੇਖੋ, ਤੁਸੀਂ ਬਹੁਤ ਸੋਹਣਾ ਕੁਐਸਚਨ ਕੀਤਾ। ਕਿਸੇ ਇੰਸਟੀਟਿਊਸ਼ਨ ਨੂੰ ਮੈਜ਼ਰ ਕਰਨਾ ਹੋਵੇ, ਕਿਸੇ ਇੰਸਟੀਟਿਊਸ਼ਨ ਨੂੰ ਚੈੱਕ ਕਰਨਾ ਹੋਵੇ, ਲਾਈਕ ਐਜੂਕੇਸ਼ਨ ਇੰਸਟੀਟਿਊਸ਼ਨ, ਉਹਨੂੰ ਮੈਨੂੰ ਲੱਗਦਾ 4 ਪਾਰਟ ਦੇ ਅੰਦਰ ਵੰਡਿਆ ਹੁੰਦਾ। ਇੱਕ ਐਜੂਕੇਸ਼ਨ ਜਿਹੜਾ ਕਿ ਐਕੈਡੈਮਿਕ ਪਾਰਟ ਕਹਿੰਦੇ ਆ, ਦੂਜਾ ਜਿਹੜਾ ਟੀਚਰ ਬੇਸ ਤੇ ਹੁੰਦਾ, ਜਿਹੜਾ ਉਹਨਾਂ ਦੀਆਂ ਪਬਲੀਕੇਸ਼ਨ ਹੁੰਦੀ, ਰਿਸਰਚ, ਗ੍ਰਾਂਟਸ ਨਾਲ ਰਿਲੇਟਡ ਹੁੰਦਾ। ਥਰਡ ਜਿਹੜਾ ਆਪਾਂ ਕਹਿ ਲਏ ਵੀ ਉਹਦੇ 'ਚ ਕੀ ਪਰਸਨੈਲਿਟੀ ਡਿਵੈਲਪਮੈਂਟ, ਕੀ ਸਪੋਰਟਸ ਹੈ। ਜਿਹੜਾ ਲਾਸਟ ਆਪਾਂ ਕਿਹਾ ਜਾ ਸਕਦਾ ਉਹ ਇਹ ਵਾਲਾ ਪਾਰਟ ਕਿਹਾ ਜਾ ਸਕਦਾ ਕਿ ਕੀ ਉਹ ਆਪਣੀ ਵਿਰਾਸਤ ਨੂੰ, ਆਪਣੀ ਪੰਜਾਬੀਅਤ ਨੂੰ, ਜਿੱਥੇ ਅਸੀਂ ਰਹਿ ਰਹੇ ਹਾਂ ਉਹਨੂੰ ਸਾਂਭ ਕੇ ਰੱਖ ਰਹੇ ਨੇ, ਉਹਦੇ 'ਚ ਕਿੰਨਾ ਕੁ ਅੱਗੇ ਜਾ ਰਹੇ ਨੇ। तो मैं ਤੁਹਾਨੂੰ ਇਹ ਕਹਿਣਾ ਚਾਹੁੰਦਾ, ਇਹਨਾਂ 4 ਪਾਰਟ ਦੇ ਅੰਦਰ ਅਸੀਂ ਬੜਾ ਪਰਫੈਕਟਲੀ ਇਸ ਵੇਲੇ ਚੱਲ ਰਹੇ ਹਾਂ। ਜੇ ਆਪਾਂ ਪਹਿਲੀ ਗੱਲ ਐਕੈਡੈਮਿਕ ਪਾਰਟ ਦੇ ਉੱਪਰ ਕਰਨੀ ਹੋਵੇ, ਕਿਉਂਕਿ ਜਿਵੇਂ ਤੁਸੀਂ ਕਿਹਾ ਬਹੁਤ ਪੁਰਾਣੀਆਂ ਚੀਜ਼ਾਂ ਵੀ ਦੱਸ ਸਕਦੇ ਹਾਂ, ਪਰ ਮੈਂ ਕਰੰਟ ਜਿਹੜੀ ਸਿਚੁਏਸ਼ਨ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜਾ ਲਾਸਟ ਐਗਜ਼ਾਮ ਆਫਲਾਈਨ ਸਾਡੇ ਹੋਇਆ, ਉਹਦੇ 'ਚ ਸਾਡੇ ਕੋਲ 123 ਮੈਰਿਟ ਪੋਜੀਸ਼ਨ ਜਿਹੜੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਅਸੀਂ ਅਡੋਪਟ ਕੀਤੀਆਂ ਨੇ, ਅਸੀਂ ਪ੍ਰਾਪਤ ਕੀਤੀਆਂ ਨੇ, ਸਾਡੇ ਸਟੂਡੈਂਟਸ ਨੇ ਪ੍ਰਾਪਤ ਕੀਤੀਆਂ ਨੇ। ਸੋ ਉਹਦੇ ਤੋਂ ਤੁਸੀਂ ਰੀਅਲੀ ਮੈਜ਼ਰ ਕਰ ਸਕਦੇ ਹੋ ਕਿ ਜੇ 100 ਤੋਂ ਜ਼ਿਆਦਾ ਕਿਸੇ ਇੰਸਟੀਟਿਊਸ਼ਨ ਦੇ ਅੰਦਰ ਮੈਰਿਟ ਪੋਜੀਸ਼ਨ ਆ ਰਹੀਆਂ ਨੇ ਤਾਂ ਉਹਦਾ ਐਕੈਡੈਮਿਕ ਜਿਹੜਾ ਲੈਵਲ ਆ ਉਹ ਕੀ ਲੈਵਲ ਹੋਊਗਾ। ਸੈਕੰਡ ਜਿਹੜਾ ਮੈਂ ਕਹਿੰਦਾ, ਲਾਈਕ ਸਾਡੀਆਂ ਜਿਹੜੀਆਂ ਮੋਸਟਲੀ ਕਹਿੰਦੀਆਂ, ਜਿਹੜੇ ਅਸੀਂ ਪਬਲੀਕੇਸ਼ਨ ਕਹਿੰਦੇ ਆ ਜਾਂ ਗ੍ਰਾਂਟਸ ਦੀ ਗੱਲ ਕਰਦੇ ਆ, ਜਾਂ ਆਪਾਂ ਇਹ ਗੱਲ ਕਰਦੇ ਆ ਕਿ ਕਿੰਨੇ ਕੁ ਰਿਸਰਚ ਪੇਪਰ ਨੇ। ਔਰ ਰੀਅਲੀ ਇਸ ਵੇਲੇ ਲਾਇਲਪੁਰ ਖਾਲਸਾ ਕਾਲਜ ਕੋਲੇ ਪੋਟੈਂਸ਼ੀਅਲ ਆਫ ਐਕਸਲੈਂਸ ਸੈਕੰਡ ਜਿਹੜਾ ਲੈਵਲ ਹੁੰਦਾ ਇੰਡੀਆ ਦਾ ਲੈਵਲ ਜਿਹੜਾ ਐਜੂਕੇਸ਼ਨ 'ਚ ਉਹ ਸਾਡੇ ਕੋਲ ਹੈ। ਉਹਦੇ ਕੋਲ ਸਾਡੇ ਕੋਲ ਗ੍ਰਾਂਟਸ ਨੇ। ਇੱਦਾਂ ਹੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ
ਸਾਡੀਆਂ ਹਿਊਮਨ ਰਿਸੋਰਸ ਡਿਪਾਰਟਮੈਂਟ ਨੂੰ ਗ੍ਰਾਂਟਸ ਆ ਰਹੀਆਂ ਨੇ ਔਰ ਪਬਲੀਕੇਸ਼ਨ ਤੇ ਰਿਸਰਚ ਪੇਪਰ ਜਿਹੜੇ ਨੇ ਮੇਰੇ ਟੀਚਰ ਸਹਿਬਾਨ ਜਿਹੜੇ ਨੇ ਉਹ ਬੜੇ ਸਟੈਂਡਰਡ ਲੈਵਲ ਤੇ ਕਰ ਰਹੇ ਨੇ। ਸਿਮਿਲਰਲੀ ਜੇ ਆਪਾਂ ਸਪੋਰਟਸ ਦੀ ਗੱਲ ਕਰੀਏ, ਸਾਡੀ ਆਇਡੈਂਟੀਟੀ ਸਪੋਰਟਸ ਦੇ ਅੰਦਰ ਅਲੱਗ ਹੈ, ਇੱਕ ਯੂਨੀਕ ਹੈ ਔਰ ਇਹ ਕਹਿ ਸਕਦੇ ਹਾਂ ਅਸੀਂ ਹਾਲੇ ਬੜੇ ਮਾਣ ਨਾਲ ਬੜੀ ਪ੍ਰਾਊਡ ਨਾਲ ਕਰਦੇ ਕਿ 23 ਟਾਈਮਸ ਅਸੀਂ ਓਵਰਆਲ ਚੈਂਪੀਅਨਸ਼ਿਪ ਜਿੱਤੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਔਰ ਇਹਦੇ ਚੋਂ 11 ਵਾਰ ਲਗਾਤਾਰ ਜਿੱਤੀ ਆ, ਕੰਸੈਕਟਿਵਲੀ ਜਿੱਤੀ ਆ। ਸੋ ਉਸ ਕਾਲਜ ਦਾ ਤੁਸੀਂ ਲੈਵਲ ਚੈੱਕ ਕਰ ਸਕਦੇ ਹੋ ਸਪੋਰਟਸ ਦਾ। ਇਸ ਵੇਲੇ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਦਰ ਲਾਇਲਪੁਰ ਖਾਲਸਾ ਕਾਲਜ ਜਿਹੜੀ ਸਪੋਰਟਸ ਦੀ ਸਟੈਂਡਿੰਗ ਆ ਆਈਦਰ ਫਸਟ ਔਰ ਰਨਰ ਅਪ ਇਹ ਸਿਚੁਏਸ਼ਨ 'ਚ ਰਹਿੰਦੀ ਹੈ। ਔਰ ਇਹਦੇ ਤੇ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ, ਲਾਇਲਪੁਰ ਖਾਲਸਾ ਕਾਲਜ ਜਾਂ ਦੁਆਬਾ ਦੀ ਇੱਕ ਆਇਡੈਂਟੀਟੀ ਹੈ ਸਪੋਰਟਸ ਦੇ ਅੰਦਰ, ਉਹ ਹਾਕੀ ਇਵੈਂਟ ਹੈ ਔਰ ਹਾਕੀ ਦੇ ਅੰਦਰ ਅਸੀਂ ਹਮੇਸ਼ਾ ਚੈਂਪੀਅਨ ਰਹਿੰਦੇ ਹਾਂ। ਔਰ ਉਸ ਚੈਂਪੀਅਨ ਦੇ ਕਰਕੇ ਜਿਹੜੀ ਟੋਕੀਓ ਓਲੰਪਿਕ ਹੋਈ ਆ ਜਿਹਦੇ 'ਚ ਬ੍ਰੌਂਜ਼ ਮੈਡਲ ਇੰਡੀਆ ਨੇ ਜਿੱਤਿਆ, ਉਹਦੇ 'ਚ 3 ਜਿਹੜੇ ਨੇ ਉਹ ਪਲੇਅਰ ਉਹ ਸਾਡੇ ਸੀ। ਹਰਮਨਜੀਤ ਸਿੰਘ ਸਾਡਾ ਸੀ, ਲਾਈਕ ਵਰੁਣ ਸਾਡਾ ਸੀ ਔਰ ਜਿਹੜਾ ਮਨਦੀਪ ਸਿੰਘ ਸਾਡਾ ਸੀ ਜਾਂ ਸਿਮਰਨਜੀਤ ਸਿੰਘ ਸਾਡਾ ਸੀ। ਸੋ ਜੇ ਅਸੀਂ ਓਲੰਪਿਕ 'ਚ 3 ਆਪਣੇ ਜਾਂ 4 ਪਲੇਅਰ ਹੈਗੇ ਨੇ ਸਾਡੇ, ਤਾਂ ਇਹਦਾ ਮੀਨਿੰਗ ਹਾਕੀ ਸਾਡੀ ਜਿਹੜੀ ਅਲੱਗ ਆਇਡੈਂਟੀਟੀ ਕਾਇਮ ਕਰਦੀ ਆ ਔਰ ਇਹਦੇ ਕਰਕੇ ਅਸੀਂ ਸਪੋਰਟਸ ਦੇ ਅੰਦਰ ਇੱਕ ਯੂਨੀਕ ਕਹਾਣੀ ਆ। ਸਿਮਿਲਰਲੀ ਜੇ ਆਪਾਂ ਕਹਿ ਲਈਏ ਕਲਚਰ ਬੇਸ ਤੇ ਕਹਿ ਲਈਏ ਤਾਂ ਕਲਚਰ ਦੇ ਅੰਦਰ 14 ਤੋਂ ਅਸੀਂ ਫੁੱਲ ਫਲੈਜ ਮਿਊਜ਼ਿਕ ਡਿਪਾਰਟਮੈਂਟ ਆਪਣੇ ਓਪਨ ਕੀਤਾ ਔਰ ਇਹਨਾਂ 7 ਸਾਲਾਂ ਦੇ ਅੰਦਰ 5 ਵਾਰੀ ਅਸੀਂ ਚੈਂਪੀਅਨ ਰਹਿ ਚੁੱਕੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ। ਉਹ ਮੇ ਵੀ ਜ਼ੋਨ ਲੈਵਲ ਹੋਵੇ, ਮੇ ਵੀ ਇੰਟਰ ਜ਼ੋਨ ਲੈਵਲ ਹੋਵੇ। ਔਰ ਇਹਦੇ 'ਚ ਖਾਸ ਤੌਰ ਤੇ ਪੰਜਾਬੀਅਤ ਜਾਂ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲੀ ਜੇ ਗੱਲ ਕਹੀਏ ਤਾਂ ਉਹ ਸਾਡਾ ਭੰਗੜਾ ਆ। ਔਰ ਅਸੀਂ ਭੰਗੜੇ ਦੇ ਅੰਦਰ ਇਹ ਜ਼ਰੂਰ ਆ ਬਹੁਤ ਜ਼ਿਆਦਾ ਜ਼ੋਰ, ਬੜਾ ਜੋਸ਼ ਨਾਲ, ਬੜੇ ਜੋਸ਼ੀਲੇ ਨਾਲ ਪਾਰਟਿਸਿਪੇਟ ਕਰੀਦਾ ਤੇ ਉਹਦੇ 'ਚ ਅਸੀਂ ਓਵਰਆਲ ਚੈਂਪੀਅਨਸ਼ਿਪ ਰਹਿੰਦੇ ਆ। ਔਰ ਅਸੀਂ ਇਹ ਮੰਨ ਲੈਂਦੇ ਆ ਜਿੱਦਣ ਹਾਕੀ ਦੇ ਚੈਂਪੀਅਨ ਹੋ ਜਾਈਏ, ਜਿੱਦਣ ਭੰਗੜੇ ਦੇ ਚੈਂਪੀਅਨ ਹੋ ਜਾਈਏ ਤਾਂ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਕਰਾਊਨ ਆ ਉਹ ਸਾਡੇ ਕੋਲ ਕਾਇਮ ਆ, ਅਸੀਂ ਪੰਜਾਬੀਅਤ ਨੂੰ ਕਾਇਮ ਰੱਖ ਸਕਦੇ ਹਾਂ ਜੀ। ਸਮਰਾ ਸਾਹਿਬ, ਬਹੁਤ ਤੁਸੀਂ ਮਾਣਮੱਤੀਆਂ ਜਿਹੜੀਆਂ ਪ੍ਰਾਪਤੀਆਂ ਆ ਸਾਡੇ ਸਨਮੁਖ ਕੀਤੀਆਂ, ਪਰ ਕਹਿਣ ਦਾ ਮਤਲਬ ਕਿ ਬਹੁਤ ਅਸੀਂ ਪ੍ਰੋਗਰਾਮ ਇਹਦੇ ਉੱਤੇ ਕਰ ਸਕਦੇ ਹਾਂ ਕਿ ਕਿੱਡੀਆਂ ਵੱਡੀਆਂ ਪ੍ਰਾਪਤੀਆਂ ਨੇ, ਚਾਹੇ ਉਹ ਐਕੈਡੈਮਿਕ ਕਰ ਲਈਏ, ਸਪੋਰਟਸ ਦੀਆਂ ਵੀ ਤੁਸੀਂ ਗੱਲਾਂ ਦੱਸੀਆਂ ਨੇ, ਭੰਗੜੇ ਦਾ ਜ਼ਿਕਰ ਚੱਲਿਆ ਹੈ ਕਲਚਰਲ ਐਕਟੀਵਿਟੀਜ਼ ਦੇ ਵਿੱਚ। ਅਤੇ ਮੈਂ ਪੋਸਟਰ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ, ਅਤੇ ਤੁਹਾਡੇ ਇੱਥੋਂ ਵਿਦਿਆਰਥੀ ਰਹੇ ਹੋਏ ਨੇ ਖਾਲਸਾ ਕਾਲਜ ਦੇ ਵਿੱਚ, ਉਹਨਾਂ ਨੇ ਸ਼ੇਅਰ ਕੀਤਾ ਸੀ ਬਹੁਤ ਸਾਰੇ ਭੰਗੜਾ ਦੇ ਪਲੇਅਰ, ਉਹਨਾਂ ਦੀ ਫੋਟੋਜ਼ ਵੀ ਅੱਜ ਕੱਲ੍ਹ ਨਸ਼ਰ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਵਰਲਡ ਕੱਪ ਤੁਸੀਂ ਕਰਵਾ ਰਹੇ ਹੋ ਭੰਗੜੇ ਦਾ, ਸ਼ਾਇਦ ਕਬੱਡੀ ਦਾ ਹੀ ਵਰਲਡ ਕੱਪ ਸੁਣਿਆ ਸੀ, ਭੰਗੜੇ ਦਾ ਪਹਿਲੀ ਵਾਰ ਮੈਨੂੰ ਲੱਗਦਾ ਵੀ ਮੈਂ ਨਹੀਂ ਸੁਣਿਆ, ਹੋ ਸਕਦਾ ਵੀ ਮੈਂ ਨਾ ਜਾਣਦਾ ਹੋਵਾਂ ਕਿ ਭੰਗੜੇ ਦਾ ਵਰਲਡ ਕੱਪ ਕਰਾਉਣਾ। ਲਾਇਲਪੁਰ ਖਾਲਸਾ ਕਾਲਜ ਜਿਹੜਾ ਕਿ ਬੜੀਆਂ ਮਾਣਮੱਤੀਆਂ ਪ੍ਰਾਪਤੀਆਂ ਰੱਖਦਾ, ਐਡਾ ਵੱਡਾ ਇੱਕ ਕਰਵਾਉਣਾ ਕਿ ਕਿੱਦਾਂ ਫੁਰਨਾ ਇਹ ਫੁਰਿਆ ਅਤੇ ਕਿੱਦਾਂ ਇਹਦੀ ਜਿਹੜੀ ਤੁਸੀਂ ਰੂਪ ਰੇਖਾ ਤਿਆਰ ਕੀਤੀ? ਹੁਣ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਨਹੀਂ COVID-19 ਜਿਹੜਾ ਜੀ, ਉਹਦਾ ਮੈਂ ਜਿਹੜਾ ਆਨਸਰ ਦੇਣ ਲੱਗਾ ਜਿਹੜਾ ਕਿ ਭੰਗੜੇ ਨਾਲ ਰਿਲੇਟਡ ਆ, ਕਿਉਂਕਿ COVID-19 ਜਿਹੜਾ ਹੈ ਮਾਰਚ 2020 ਤੋਂ ਸ਼ੁਰੂ ਹੋਇਆ ਜੀ। ਕਾਲਜ ਸੁਨਸਾਨ ਹੋ ਗਏ, ਸਾਰੇ ਜਿੰਨੇ ਵੀ ਸੀਗੇ ਉਹ ਆਪਣੇ ਘਰਾਂ 'ਚ ਕੈਦ ਹੋ ਗਏ ਜੀ। ਫਿਰ ਸਾਨੂੰ ਲੱਗਾ ਵੀ ਥੋੜ੍ਹੀ ਬਹੁਤੀ ਰਿਲੈਕਸੇਸ਼ਨ ਹੋ ਰਹੀ ਸੀ, ਪਰ ਆਪਾਂ ਪੰਜਾਬੀ ਆ, ਆਪਾਂ ਕਦੀ ਵੀ ਘਰਾਂ 'ਚ ਕੈਦ ਨਹੀਂ ਹੋ ਸਕਦੇ, ਮਨਾਂ 'ਚ ਕੈਦ ਨਹੀਂ ਹੋ ਸਕਦੇ ਔਰ ਆਪਾਂ ਨੂੰ ਲੱਗਦਾ ਵੀ ਕੁਛ ਨਾ ਕੁਛ ਕਰੀਏ। ਸੋ ਮੈਂ ਤੇ ਮੇਰੇ ਨਾਲ ਜਿਹੜੇ ਕਲਚਰ ਦੇ ਡੀਨ ਨੇ ਪਲਵਿੰਦਰ ਸਿੰਘ ਬਲੀਨਾ, ਉਹ ਅਸੀਂ ਬੈਠੇ ਸੀ, ਸਾਨੂੰ ਲੱਗਾ ਵੀ ਇਹ ਵੀ ਵਰਾ ਸ਼ਾਇਦ ਕੋਵਿਡ ਦੇ ਨਾਲ ਲਗਾਤਾਰ ਚੱਲ ਪਵੇ, ਪਰ ਸਾਨੂੰ ਲੱਗਾ ਵੀ ਪੰਜਾਬੀਆਂ ਨੂੰ ਕੋਈ ਦੇਣ ਦਈਏ, ਕਿਉਂਕਿ ਆਪਾਂ ਸਾਰਿਆਂ ਦੇ ਮਨਾਂ ਦੇ ਅੰਦਰ ਇਹ ਜਿਹੜੇ ਬਲਬਲੇ ਚੱਲ ਰਹੇ ਸੀ ਕਿ ਕੁਛ ਨਾ ਕੁਛ ਕਰੀਏ, ਕੁਛ ਹਿਲਜੁਲ ਕਰੀਏ, ਕੋਈ ਆਪਣੀਆਂ ਮਨ ਦੀਆਂ ਗੱਲਾਂ ਸਾਂਝੀਆਂ ਕਰੀਏ। ਤੇ ਪੰਜਾਬੀਆਂ ਦੀ ਸਭ ਤੋਂ ਜਿਹੜੀ ਸਾਂਝ ਹੈ, ਛੋਟੇ ਤੋਂ ਛੋਟੇ ਬੱਚੇ ਦੀ ਸਾਂਝ ਕਹਿ ਲਈਏ ਜਾਂ ਵੱਡੇ ਤੋਂ ਵੱਡੇ ਦੀ ਸਾਂਝ ਕਹਿ ਲਈਏ, ਪੰਜਾਬੀਆਂ ਦੀ ਸਾਂਝ ਇੱਕੋ ਹੀ ਆ। ਜਦੋਂ ਢੋਲ ਤੇ ਡਗਾ ਵੱਜਦਾ ਤੇ ਪੰਜਾਬੀ ਥਿਰਕਣ ਲੱਗ ਪੈਂਦੇ ਨੇ, ਪੰਜਾਬੀ ਪੱਬਾਂ ਭਾਰ ਹੋ ਜਾਂਦੇ ਨੇ ਔਰ ਅੱਜ ਕੱਲ੍ਹ ਤਾਂ ਦੁਨੀਆ ਵੀ ਪੱਬਾਂ ਭਾਰ ਹੋ ਜਾਂਦੀ। ਫਿਰ ਅਸੀਂ ਕਿਹਾ ਵੀ ਕਿਉਂ ਨਾ ਅਸੀਂ ਜਿਹੜਾ ਭੰਗੜਾ ਵਰਲਡ ਕੱਪ ਕਰਾਈਏ, ਔਰ ਭੰਗੜਾ ਵਰਲਡ ਕੱਪ ਕਰਾਉਣ ਦੇ ਲਈ ਇਹ ਮਨ 'ਚ ਜ਼ਰੂਰ ਆਇਆ ਵੀ ਇਸ ਵੇਲੇ ਜੇ ਕਰਾਉਣਾ ਤਾਂ ਕਿੱਦਾਂ ਪੋਸੀਬਲ ਆ, ਕਿਉਂਕਿ ਅਸੀਂ ਕੋਵਿਡ ਤੋਂ ਆਨਲਾਈਨ ਫੈਸਿਲਿਟੀ ਜਿਹੜੀ ਆ
ਉਹ ਪ੍ਰੋਪਰ ਟੈਕਨੋਲੋਜੀ ਨਾਲ ਸਿੱਖ ਚੁੱਕੇ ਸੀ। ਫਿਰ ਸਾਨੂੰ ਲੱਗਾ ਵੀ ਜਿਹੜੀਆਂ ਕੰਟਰੀ 'ਚ ਟੀਮਾਂ ਨੇ ਉਹਨਾਂ ਨੂੰ ਸੱਦਾ ਦਈਏ ਕਿ ਤੁਸੀਂ ਆਪਣਾ ਆਨਲਾਈਨ ਪਰਫਾਰਮ ਕਰਿਓ ਜਾਂ ਆਪਣੀਆਂ ਵੀਡੀਓ ਬਣਾ ਕੇ ਦਿਓ ਸਾਨੂੰ। ਤੇ ਮੀਨ ਟਾਈਮ ਥੋੜਾ ਬਹੁਤਾ ਸਿਚੁਏਸ਼ਨ ਜਿਹੜਾ ਇੰਡੀਆ 'ਚ ਆ ਥੋੜੀ ਚੰਗੀ ਹੋਈ ਤੇ ਨਾਲ ਲੱਗਾ ਵੀ ਪਰਫੈਕਟ ਭੰਗੜਾ ਵੀ ਚਾਹੀਦਾ, ਤਾਂ ਅਸੀਂ ਆਫਲਾਈਨ ਭੰਗੜਾ ਜਿਹੜਾ ਨੈਸ਼ਨਲ ਲੈਵਲ ਇੰਡੀਆ ਲੈਵਲ ਦਾ ਅਸੀਂ ਭੰਗੜਾ ਜਿਹੜਾ ਉਹ ਆਫਲਾਈਨ ਕਰਵਾਉਣ ਦਾ ਡਿਸੀਜਨ ਕੀਤਾ। ਤੇ ਜਿਹੜੀਆਂ ਬਾਹਰਲੀਆਂ ਟੀਮਾਂ ਨੇ ਉਹ ਵੀ UK ਤੋਂ ਨੇ, ਮੇਬੀ ਕੈਨੇਡਾ ਤੋਂ, ਅਮਰੀਕਾ ਤੋਂ ਨੇ, ਇਟਲੀ ਤੋਂ, ਆਇਰਲੈਂਡ ਤੋਂ, ਆਸਟ੍ਰੇਲੀਆ ਤੋਂ, ਦੈਟ ਇਜ਼ ਨਿਊਜ਼ੀਲੈਂਡ ਤੋਂ, ਇੰਡੋਨੇਸ਼ੀਆ, ਹਾਂਗਕਾਂਗ ਤੋਂ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀਆਂ ਵੀਡੀਓਜ਼ ਭੇਜਿਓ। ਤੁਹਾਨੂੰ ਸਮਾਂ ਦਿੱਤਾ ਸੀ 1.5 ਮਹੀਨੇ ਦਾ, ਉਹਦੇ 'ਚ ਅਸੀਂ ਗਾਈਡਲਾਈਨ ਦੇ ਦਿੱਤੀਆਂ ਵੀ ਇਸ ਗਾਈਡਲਾਈਨ ਦੇ ਉੱਪਰ ਪਰਫਾਰਮ ਕਰਿਓ। ਉਹ ਵੀਡੀਓ ਸਾਨੂੰ ਭੇਜਣਗੇ। ਅਸੀਂ ਜਿਹੜਾ ਆਨਲਾਈਨ ਇਵੈਂਟ ਹੈ ਉਹ 23 ਅਕਤੂਬਰ ਨੂੰ ਕਰ ਰਹੇ ਹਾਂ, ਔਰ 23 ਅਕਤੂਬਰ ਨੂੰ ਅਸੀਂ ਉਹ ਜਿਹੜਾ ਆਨਲਾਈਨ ਹੈਗਾ ਉਹ ਪੂਰੀ ਦੁਨੀਆ ਦੇ ਅੰਦਰ ਬ੍ਰੌਡਕਾਸਟ ਕਰਾਂਗੇ, ਲਾਈਵ ਚਲਾਵਾਂਗੇ, ਤਾਂ ਕਿ ਦੂਰ ਬੈਠੇ ਵੀ ਆਪਣੀ ਟੀਮ ਦੀ ਪਰਫਾਰਮੈਂਸ ਪਲੱਸ ਜੱਜਸ ਨੂੰ ਦੇਖ ਸਕਣ ਕਿ ਸਾਡੀ ਇਸ ਵੇਲੇ ਸਿਲੈਕਸ਼ਨ ਜਾਂ ਕੰਪੀਟੀਸ਼ਨ ਹੋ ਰਿਹਾ। ਸਿਮਿਲਰਲੀ 24 ਅਕਤੂਬਰ ਨੂੰ ਅਸੀਂ ਇਹ ਕੀਤਾ, ਜਿਹੜਾ ਆਫਲਾਈਨ ਹੋਊਗਾ ਉਹ ਲਾਇਲਪੁਰ ਖਾਲਸਾ ਕਾਲਜ ਦੇ ਵਿਹੜੇ ਵਿੱਚ ਕਰਵਾਇਆ। ਉਹਨੂੰ ਵੀ ਅਸੀਂ ਬ੍ਰੌਡਕਾਸਟ ਪ੍ਰੋਪਰਲੀ ਕਰ ਰਹੇ ਹਾਂ ਤਾਂ ਕਿ ਦੂਰ ਦਰਾਡੇ ਬੈਠੇ ਪੰਜਾਬੀ ਉਸ ਜਿਹੜਾ ਅਲਾਈਵ ਭੰਗੜਾ ਉਹਨੂੰ ਵੀ ਆਵਾਜ਼ ਕਰ ਸਕਣ, ਦੇਖ ਸਕਣ ਔਰ ਆਪਣੇ ਮਨ ਦੀ ਖੁਸ਼ੀ ਜਿਹੜੀ ਸਾਂਝੀ ਕਰ ਸਕਣ। ਔਰ ਜਦੋਂ ਇਹ ਅਸੀਂ ਸੋਚਿਆ ਉਦੋਂ ਸਿਰਫ ਅਸੀਂ ਕੋਈ 2 ਲੱਖ ਦੇ ਪ੍ਰਾਈਜ਼ ਰੱਖੇ ਸੀ। ਫਿਰ ਜਦੋਂ ਗੱਲ ਬਣੀ ਵੀ ਕੋਈ ਨਹੀਂ ਅਸੀਂ ਬਾਕੀਆਂ ਨਾਲ ਸਲਾਹ ਕਰੀਏ, ਕਿਉਂਕਿ ਲਾਇਲਪੁਰ ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟਸ ਨੇ ਉਹ ਦੁਨੀਆ ਦੇ ਹਰੇਕ ਕਾਰਨਰ 'ਚ ਬੈਠੇ ਨੇ। ਔਰ ਮੈਨੂੰ ਸਭ ਤੋਂ ਖੁਸ਼ੀ ਇਹ ਹੋ ਰਹੀ ਆ ਵੀ ਅੱਜ ਵੀ ਜੇ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਦੀ ਕੋਈ ਇੰਟਰਵਿਊ ਕਰ ਰਿਹਾ ਤਾਂ ਉਹ ਵੀ ਇੱਕ ਲਾਇਲਪੁਰੀਆ ਕਰ ਰਿਹਾ ਔਰ ਸਰਦਾਰ ਦਲਜੀਤ ਸਿੰਘ ਹੁਣੀ ਕਰ ਰਹੇ ਨੇ। ਬੜੀ ਮਾਣ ਵਾਲੀ ਗੱਲ ਹੈ, ਬੜਾ ਦਿਲ ਖੁਸ਼ ਹੁੰਦਾ। ਉਸੇ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਮੈਂ ਆਪਣੇ ਪੁਰਾਣੇ ਜਿਹੜੇ ਭੰਗੜ ਵਾਲੇ ਮੁੰਡੇ ਸੀ ਉਹਨਾਂ ਨਾਲ ਗੱਲ ਕੀਤੀ। ਕਹਿੰਦੇ ਵੀ ਸਰ ਲਾਇਲਪੁਰ ਖਾਲਸਾ ਕਾਲਜ 2 ਲੱਖ ਵਾਲਾ ਨਹੀਂ, ਇਹ ਪ੍ਰਾਈਜ਼ ਉਹ ਡਿਕਲੇਅਰ ਕਰੋ ਜਿਹੜਾ ਦੁਨੀਆ 'ਚ ਨੰਬਰ 1 ਹੋਇਆ ਹੋਵੇ। ਅਸੀਂ ਫਿਰ ਉਹ ਪ੍ਰਾਈਜ਼ ਮਨੀ ਜਿਹੜੀ ਆ 5 ਲੱਖ ਤੱਕ ਪਹੁੰਚਾ ਦਿੱਤੀ ਆ, ਔਰ 5 ਲੱਖ ਵਾਲੀ ਜਿਹੜੀ ਪ੍ਰਾਈਜ਼ ਮਨੀ ਨਾਲ ਅਸੀਂ ਇਹ ਸਾਰਾ ਕਰ ਰਹੇ ਹਾਂ। ਇਹਦੇ 'ਚ 4 ਕੈਟਾਗਰੀਆਂ ਅਸੀਂ ਡਿਵੀਜ਼ਨ ਕੀਤੀਆਂ ਨੇ। ਪਹਿਲੀ ਕੈਟਾਗਰੀ ਜਿਹੜੀ ਹੈਗੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਪਰ ਹੈਗੀ ਆ, ਜਿਹਨੂੰ ਕਿ ਅਡਲਟ ਅਸੀਂ ਕਹਿੰਦੇ ਆ, ਅਬਵ 18 ਕਹਿੰਦੇ ਆ, ਉਹ ਇਹਦੇ 'ਚ ਪਾਰਟਿਸਿਪੇਸ਼ਨ ਕਰਨਗੇ। ਸਿਮਿਲਰਲੀ ਸੈਕੰਡ ਕੈਟਾਗਰੀ ਉਹ ਨੈਸ਼ਨਲ ਲੈਵਲ ਦੀ ਆਫਲਾਈਨ ਕਰ ਦਿੱਤੀ ਆ, ਅਗੇਨ 18 ਤੋਂ ਉੱਪਰ ਵਾਲੀ ਉਮਰ ਦੇ ਹੋਣਗੇ। ਤੇ ਜਿਹੜੀ ਤੀਜੀ ਕੈਟਾਗਰੀ ਅਸੀਂ ਕੀਤੀ ਆ ਉਹ ਅਸੀਂ ਬੱਚੇ, ਕਿਉਂਕਿ ਸਾਨੂੰ ਪਤਾ ਸਾਡੇ ਬੱਚੇ ਵੀ ਇਹਦੇ 'ਚ ਇਨਵੋਲਵ ਨੇ, 16 ਸਾਲ ਤੋਂ ਥੱਲੇ ਵਾਲਿਆਂ ਦੀ ਇੱਕ ਕੈਟਾਗਰੀ ਬਣਾਤੀ ਜਿਹੜੀ ਕਿ ਆਨਲਾਈਨ ਹੋਊਗੀ, ਇੰਟਰਨੈਸ਼ਨਲ ਤੇ ਨੈਸ਼ਨਲ ਉਹਦੇ 'ਚ ਜੁਆਇਨ ਕਰ ਦਿੱਤੇ। ਫਿਰ ਸਾਨੂੰ ਇੱਕ ਹੋਰ ਲੱਗਾ ਵੀ ਨਹੀਂ, ਪੰਜਾਬੀ ਤਾਂ ਇਸ ਵੇਲੇ ਦੁਨੀਆ ਦੇ ਹਰੇਕ ਕੰਟਰੀ 'ਚ ਬੈਠੇ ਨੇ, ਕਿਤੇ ਕੋਈ ਇਕੱਲਾ ਵੀ ਸਾਡੇ ਭੰਗੜੇ ਦਾ ਸਟੂਡੈਂਟ ਜਾਂ ਪੰਜਾਬੀ ਭੰਗੜੇ 'ਚ ਇੰਟਰਸਟ ਰੱਖਦਾ ਹੋਊਗਾ, ਉਹਨੂੰ ਸ਼ੌਕ ਹੋਊਗਾ, ਸ਼ਾਇਦ ਉਹ ਵੀ ਪੱਬਾਂ ਭਾਰ ਭੰਗੜਾ ਪਾਉਣਾ ਚਾਹਵੇ। ਤੇ ਅਸੀਂ ਚੌਥੀ ਕੈਟਾਗਰੀ ਬਣਾਤੀ ਵੀ ਜਿਹੜੀ 40 ਸਾਲ ਤੋਂ ਉੱਪਰ ਨੇ, ਉਹਨਾਂ 'ਚ ਇੱਕ ਹੋਰ ਕੰਡੀਸ਼ਨ ਰਿਲੈਕਸ ਕੀਤੀ, ਚਾਹੇ ਇਕੱਲਾ ਹੀ ਭੰਗੜਾ ਪਾ ਲੇ, ਚਾਹੇ 2 ਜਣੇ ਪਾ ਲੈਣ, ਚਾਹੇ 3, ਚਾਹੇ 8 ਪਾ ਲੈਣ। ਉਹ ਕੈਟਾਗਰੀ ਅਸੀਂ ਉਹਨਾਂ ਲਈ ਰੱਖ ਦਿੱਤੀ ਆ ਜਿਹਨੂੰ ਕਿ ਅਸੀਂ 40 ਸਾਲ ਤੋਂ ਉੱਪਰ ਵਾਲਿਆਂ ਲਈ ਕਹਿੰਦੇ ਆ, ਤਾਂ ਕਿ ਜਿੱਥੇ ਵੀ ਪੰਜਾਬੀ ਬੈਠੇ ਨੇ, ਜਿੱਥੇ ਵੀ ਉਹਨਾਂ ਨੇ ਭੰਗੜੇ ਨੂੰ ਐਲੈਬੋਰੇਸ਼ਨ ਕੀਤੀ ਆ, ਐਕਸਪੈਂਡ ਕੀਤਾ, ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਇੰਟਰਨੈਸ਼ਨਲ ਜਿਹੜਾ ਭੰਗੜਾ ਵਰਲਡ ਕੱਪ ਆ ਉਹਦਾ ਪਾਰਟਿਸਿਪੇਟ ਜਾਂ ਪਾਰਟ ਬਣ ਸਕਣ। ਸੋ ਇਸ ਕਾਲੜਾ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਜੀ। ਖੈਰ ਸਰ, ਮੈਂ ਦੇਖਦਾ ਸੀ ਕਿ ਮੈਂ ਤਾਂ ਸ਼ਾਇਦ 40 ਸਾਲ ਤੋਂ ਬਾਬੇ ਵਾਲੀ ਜਿਹੜੀ ਕੈਟੇਗਰੀ ਆ ਇਕੱਲਾ ਹੀ ਬੰਦਾ ਜਿਹਦੇ 'ਚ ਪਾ ਸਕਦਾ, ਰਿਲੈਕਸੇਸ਼ਨ ਬਹੁਤ ਦਿੱਤੀ, ਉਹਦੇ ਵਿੱਚ ਫਿੱਟ ਬਹਿੰਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਵੀ ਖਿਆਲ ਰੱਖਿਆ ਤੇ ਇਹ ਕੋਈ ਬਹੁਤ ਵੱਡੀ ਗੱਲ ਤੁਹਾਡੇ ਲਈ ਵੀ। ਸਰ ਜਿੱਦਾਂ ਤੁਸੀਂ ਕਿਹਾ ਕਿ ਪਰਫੈਕਟ ਭੰਗੜੇ ਦੀ ਇੱਕ ਤੁਸੀਂ ਗੱਲ ਕੀਤੀ, ਤੇ ਇੱਕ ਤੁਸੀਂ ਕਿਹਾ ਵੀ ਜਿਹੜਾ ਰਿਲੈਕਸਡ ਭੰਗੜਾ ਇੱਥੇ ਅਸੀਂ ਵਿਦੇਸ਼ਾਂ ਦੇ ਵਿੱਚ ਦੇਖਿਆ, ਜਦੋਂ ਕਿ ਪੰਜਾਬ ਦੇ ਵਿੱਚ ਕੀ ਹੁੰਦਾ, ਢੋਲ ਡਗਾ ਵੱਜਦਾ, ਅਲਗੋਜ਼ੇ ਵੱਜਦੇ ਆ, ਬੜਾ ਟਰਡੀਸ਼ਨਲ ਸਾਡਾ ਡਾਂਸ ਹੈਗਾ। ਪਰ ਰਿਸੋਰਸਿਸ ਦੀ ਕਮੀ ਕਹਿ ਲਓ ਕਿ ਸਾਡੇ ਇੱਥੇ ਕੀ ਹੁੰਦਾ ਕਿ ਅਸੀਂ ਗੀਤਾਂ ਦੇ ਉੱਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਆਪਣੇ ਪੰਜਾਬ ਦੇ ਵਿੱਚ ਹੁੰਦਾ ਕਿ ਭੰਗੜਾ ਸਿਰਫ ਇੱਕ ਮੁੰਡਿਆਂ ਦਾ ਭੰਗੜਾ ਮੰਨਿਆ ਜਾਂਦਾ, ਜਦ ਕਿ ਇੱਥੇ ਵਿਦੇਸ਼ਾਂ ਦੇ ਵਿੱਚ ਕੁੜੀਆਂ ਤੇ ਮੁੰਡੇ ਮਿਕਸ ਅਪ ਹੋ ਗਿਆ।
ਉਹ ਜਿਹੜੀ ਕੈਟੇਗਰੀ ਬਾਰੇ ਵੀ ਜ਼ਰੂਰ ਥੋੜ੍ਹਾ ਜਿਹਾ ਦੱਸੋ ਕਿ ਦੋਨਾਂ ਦੇ ਵਿੱਚ ਸਮਾਨਾਂਤਰ ਕਿੱਦਾਂ ਤੁਸੀਂ ਤੋਲ ਬਿਠਾਇਆ। ਤੇ ਦੇਖੋ ਅਸੀਂ ਸਾਰਾ ਸਟੱਡੀ ਕੀਤਾ ਜਿਹੜੀਆਂ ਪੰਜਾਬੀਆਂ ਨੂੰ ਪ੍ਰੋਬਲਮ ਆ ਰਹੀਆਂ ਨੇ ਸੰਬੰਧਿਤ ਲਾਈਕ ਅਲਗੋਜ਼ਾ ਲਾਈਕ ਟੋਲ ਲਾਈਕ ਅਦਰਸ ਥਿੰਗ ਹਨ ਔਰ ਸਾਰੀਆਂ ਮਜਬੂਰੀਆਂ ਜਾਂ ਸਾਰੀਆਂ ਜਿੰਨੀਆਂ ਪ੍ਰੋਬਲਮਸ ਉਹ ਸਾਰੀਆਂ ਅਸੀਂ ਸਾਂਝੀਆਂ ਕੀਤੀਆਂ ਔਰ ਅਸੀਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਵੀ ਇਵੈਂਟ ਕੀਤਾ ਆ ਉਹਦੇ ਅੰਦਰ ਇਹ ਅਸੀਂ ਜ਼ਰੂਰ ਕੀਤਾ ਕਿ ਜਾਂ ਲੜਕੀਆਂ ਵੀ ਇਕੱਲੀਆਂ ਹੋ ਜਾਣ ਜਾਂ ਲੜਕੇ ਲੜਕੀਆਂ ਮਿਕਸਅਪ ਹੋ ਜਾਣ ਜਿੰਨੀ ਮਰਜ਼ੀ ਰੇਸ਼ੋ ਰੱਖ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਔਰ ਫਿਰ ਇਹ ਵੀ ਕਹਿਤਾ ਵੀ ਜਿਹੜੀ ਢੋਲ ਦੀ ਬੀਟ ਤੇ ਕਰਨਗੇ ਉਹਨਾਂ ਨੂੰ ਥੋੜਾ ਜਿਹਾ ਗ੍ਰੇਡ ਅਸੀਂ ਅਪ ਦੇਵਾਂਗੇ ਬਾਕੀ ਮਿਊਜ਼ਿਕ ਦੇ ਉੱਪਰ ਵੀ ਕਰ ਲੈਣ ਤਾਂ ਵੀ ਅਸੀਂ ਖੁੱਲੀ ਛੁੱਟੀ ਕੀਤੀ ਆ ਤਾਂ ਕਿ ਆਪਾਂ ਨੂੰ ਇਹ ਲੱਗਦਾ ਇਸ ਵੇਲੇ ਜੋ ਪਹਿਲਾ ਭੰਗੜਾ ਵਰਲਡ ਕੱਪ ਦੇ ਨਾਲ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੱਥੇ ਵੀ ਤੁਸੀਂ ਬੈਠੇ ਜਿੰਨੀ ਸਾਡੇ ਕੋਲ ਰਿਸੋਰਸਸ ਨੇ ਸਾਡੇ ਕੋਲ ਫੈਸਿਲਿਟੀਜ਼ ਨੇ ਉਹਦੇ ਅਕੋਰਡਿੰਗ ਟੂ ਆਪਾਂ ਇਸ ਵਿਰਾਸਤੀ ਲੋਕ ਨਾਚ ਨਾਲ ਜੁੜੀਏ ਫਿਰ ਅਸੀਂ ਇੱਕ ਜ਼ਰੂਰ ਕਰਾਂਗੇ ਇਸ ਤੋਂ ਬਾਅਦ ਕਿ ਅਸੀਂ ਖੁਦ ਇੱਥੋਂ ਜਿਹੜੀ ਆਨਲਾਈਨ ਗਾਈਡਲਾਈਨਸ ਭੇਜਾਂਗੇ ਸਾਰਿਆਂ ਨਾਲ ਸਿੱਧਾ ਸਬੰਧ ਕਾਇਮ ਕਰਾਂਗੇ ਅਸੀਂ ਅਲੱਗ ਇੱਕ ਲੈਬ ਬਣਾ ਲਈ ਆ ਜਿਹਦੇ 'ਚ ਅਸੀਂ ਕੰਟੈਕਟ ਕਰ ਸਕਦੇ ਔਰ ਉਹਦੇ ਮੁਤਾਬਕ ਅਸੀਂ ਚੀਜ਼ਾਂ ਸਪਲਾਈ ਵੀ ਕਰਾਂਗੇ ਤੇ ਆਪਣੇ ਜਿਹੜਾ ਪੰਜਾਬੀ ਵਿਰਾਸਤ ਦਾ ਲੋਕ ਨਾਚ ਭੰਗੜਾ ਆ ਇਹ ਉਹਨਾਂ ਤੱਕ ਪਹੁੰਚਾਵਾਂਗੇ ਤਾਂ ਉਹ ਵੀ ਅਪ ਹੋ ਜਾਣ ਉਹਨਾਂ ਨੂੰ ਵੀ ਫਖਰ ਮਹਿਸੂਸ ਹੋਵੇ ਸੋ ਉਹ ਚੀਜ਼ਾਂ ਹੀ ਸਾਰੀਆਂ ਆਪਣੇ ਇਸ ਪਾਰਟ ਦੇ ਅੰਦਰ ਜਿਹੜੀ ਗਾਈਡਲਾਈਨਸ ਨੇ ਉਹਦੇ 'ਚ ਪਾਰਟ ਐਂਡ ਪਾਰਸਲ ਬਣਾਈਆਂ ਹੋਈਆਂ ਨੇ ਤੇ ਖੈਰ ਲਾਸਟ ਦੇ ਵਿੱਚ ਮੈਂ ਇੱਕ ਕੁਐਸਚਨ ਤੁਹਾਨੂੰ ਜਾਂਦਾ ਹੋਇਆ ਪੁੱਛਦਾ ਕਿ ਜੱਜਮੈਂਟ ਪੈਨਲ ਕਿਉਂਕਿ ਉਹ ਫਿਰ ਜਿੱਦਾਂ ਹਾਰਨ ਵਾਲੇ ਜਿਹੜੇ ਹੁੰਦੇ ਆ ਉਹਦੇ ਵਿੱਚ ਕੀ ਆ ਕਿ ਉਹ ਕਿੰਤੂ ਪਰੰਤੂ ਬਾਅਦ ਦੇ ਵਿੱਚ ਕਰਦੇ ਆ ਨੋ ਡਾਊਟ ਕਿ ਇੱਕ ਬੜੀ ਮਾਣਮੱਤੀ ਸੰਸਥਾ ਬਹੁਤ ਹੀ ਇੱਥੇ ਕੈਲੀਬਰ ਵਾਲੇ ਜੱਜਮੈਂਟ ਪੈਨਲ ਵਿੱਚ ਵੀ ਹੋਣਗੇ ਪਰ ਕੀ ਤੁਸੀਂ ਕ੍ਰਾਈਟੇਰੀਆ ਰੱਖਿਆ ਆ ਕਿ ਜਿਹੜੀ ਜੱਜਮੈਂਟ ਆ ਉਹਦੇ ਵਿੱਚ ਓਬਜੈਕਟਿਵਿਟੀ ਹੋਵੇ ਸਬਜੈਕਟਿਵਿਟੀ ਕਿਸੇ ਤਰੀਕੇ ਦੀ ਨਾ ਆ ਪਾਵੇ। ਬਹੁਤ ਵਧੀਆ ਕੁਐਸਚਨ ਕੀਤਾ ਜੇ ਮੈਂ ਕਹਿਣਾ ਜਿਹੜੇ ਪੰਜਾਬੀ ਜਿਹੜੇ ਭੰਗੜਾ ਪਾਉਂਦੇ ਨੇ ਉਹਨਾਂ ਨੂੰ ਇਹ ਜ਼ਰੂਰ ਮਨ 'ਚ ਲੱਗਦਾ ਕਿ ਸਾਡਾ ਭੰਗੜਾ ਪਰਫੈਕਟ ਹੈ ਜੀ ਕਦੀ ਕੋਈ ਵੀ ਜਿਹੜਾ ਡਾਂਸਰ ਇਹ ਅਸੈਪਟ ਨਹੀਂ ਕਰਦਾ ਕਿ ਮੇਰੇ ਤੋਂ ਉੱਪਰ ਵੀ ਭੰਗੜਾ ਪਾ ਸਕਦਾ ਜੀ ਔਰ ਤੁਸੀਂ ਜੇ ਕਹੋਗੇ ਤਾਂ ਜਦੋਂ ਭੰਗੜਾ ਕੰਪੀਟੀਸ਼ਨ ਹੁੰਦਾ ਤੇ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਜੱਜਸ ਲਈ ਵੀ ਕ੍ਰੀਏਟ ਹੁੰਦੀ ਆ ਕਿ ਹਰ ਕੋਈ ਕਹਿੰਦਾ ਕਿ ਮੈਂ ਹੀ ਜਿੱਤਿਆ ਮੈਂ ਨੰਬਰ 1 ਪਰ ਮੈਂ ਇੱਥੇ ਕਹਿਣਾ ਚਾਹੁੰਦਾ ਆਪਾਂ ਭੰਗੜਾ ਵੀ ਐਸ ਸਪੋਰਟਸ ਪਰਸਨ ਵਾਂਗੂ ਕਰੀਏ ਦੇਖੋ ਜੇ ਆਪਾਂ ਹਾਰ ਨੂੰ ਸਿੱਖ ਲਾਂਗੇ ਤਾਂ ਜਿੱਤਾਂ ਸਾਡੇ ਅੱਗੇ ਆਉਣਗੀਆਂ ਜੇ ਹਾਰ ਨੂੰ ਬਰਦਾਸ਼ਤ ਕਰਨ ਦਾ ਨਾ ਸਾਡੇ 'ਚ ਹੋਇਆ ਤਾਂ ਫਿਰ ਸਾਡੇ ਲਈ ਐਜ਼ ਐਨ ਭੰਗੜੇ ਨੂੰ ਦੁਨੀਆ ਦੇ ਕਾਰਨਰ 'ਚ ਲਿਜਾਣ ਦੇ ਲਈ ਬਹੁਤ ਔਖਿਆਈ ਆਊਗੀ। ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਭੰਗੜੇ ਦਾ ਜਿਹੜੀ ਜੱਜਮੈਂਟ ਹੋਊਗੀ ਜਾਂ ਜੱਜਮੈਂਟ ਦਾ ਪੈਨਲ ਹੋਊਗਾ ਉਹ A ਕਲਾਸ ਹੋਊਗਾ। ਅਸੀਂ ਉਹਦੇ 'ਚ ਇੱਕ ਸਬੰਧ ਦੇ ਅੰਦਰ ਇੱਕ ਬਹੁਤ ਚੀਜ਼ ਅਸੀਂ ਕਰ ਦਿੱਤੀ ਆ ਜਿਹੜੀਆਂ ਟੀਮਾਂ ਇੰਟਰਨੈਸ਼ਨਲ ਲੈਵਲ ਤੇ ਆਨਲਾਈਨ ਜਿਹੜੀਆਂ ਕਰਨਗੀਆਂ ਉਹਨਾਂ ਨਾਲ ਕੱਲ ਸਾਡੀਆਂ 2 ਮੀਟਿੰਗਸ ਹੋ ਚੁੱਕੀਆਂ ਨੇ ਟਾਈਮ ਦੇ ਅਕੋਰਡਿੰਗ ਟੂ ਆਸਟ੍ਰੇਲੀਆ ਵਾਲਿਆਂ ਨਾਲ ਨਿਊਜ਼ੀਲੈਂਡ ਇੰਡੋਨੇਸ਼ੀਆ ਨਾਲ ਲਾਈਕ ਸਿਮਿਲਰਲੀ ਕੈਨੇਡਾ ਅਮਰੀਕਾ ਨਾਲ ਉਹਨਾਂ ਨੂੰ ਅਸੀਂ ਦੱਸ ਦਿੱਤਾ ਕੱਲ ਵੀ ਜਿਹੜੀ ਜੱਜਮੈਂਟ ਆ ਇਸ ਦੇ ਅਕੋਰਡਿੰਗ ਟੂ ਹੋਣੀ ਆ ਵੀ ਇਸ ਗ੍ਰੇਸ ਦੇ 10 ਨੰਬਰ ਨੇ ਢੋਲ ਦੀ ਪਰਫੈਕਸ਼ਨ ਜਾਂ ਬੀਟ ਦੀ ਪਰਫੈਕਸ਼ਨ ਦੇਖਣ ਦੇ ਨੰਬਰ ਨੇ ਉਹ ਸਾਰੇ ਉਹਨਾਂ ਦੇ ਕੋਚਿਸ ਨੂੰ ਤੇ ਜਿਹੜੇ ਪਾਰਟਿਸਿਪੈਂਟ ਨੇ ਉਹ 2 ਮੀਟਿੰਗਾਂ ਕਰਕੇ ਅਸੀਂ ਕਲੀਅਰ ਕਰਤਾ ਔਰ ਉਹ ਸਾਰੀ ਚੀਜ਼ ਉਹਨਾਂ ਨੂੰ ਨੋਨ ਹੋ ਗਈ ਉਹਦੇ ਅਕੋਰਡਿੰਗ ਟੂ ਹੁਣ ਉਹ ਐਕਟ ਕਰਨਗੇ। ਸਿਮਿਲਰਲੀ ਜਿਹੜੀ ਲੋਕਲ ਤੇ ਉੱਪਰ ਕਹਿ ਲਈਏ ਨੈਸ਼ਨਲ ਲੈਵਲ ਤੇ ਕਹਿ ਲਈਏ ਉਹਨਾਂ ਦੀ ਮੀਟਿੰਗ ਵੀ ਅਸੀਂ ਕੱਲ ਰੱਖੀ ਆ ਉਹਨਾਂ ਦੇ ਇੰਚਾਰਜ ਉਹਨਾਂ ਦੇ ਪਲੇਅਰਸ ਦੀ ਇੱਕ ਵਰਕਸ਼ਾਪ ਆ ਇੱਕ ਉਹਨਾਂ ਨੂੰ ਅਸੀਂ ਦੱਸਾਂਗੇ ਆਹ ਗਾਈਡਲਾਈਨਸ ਨੇ ਇਸ ਗਾਈਡਲਾਈਨ ਦੇ ਉੱਪਰ ਜੱਜਮੈਂਟ ਹੋਊਗੀ ਤਾਂ ਕਿ ਉਹਨਾਂ ਦੇ ਮਨਾਂ 'ਚ ਕਲੀਅਰ ਹੋ ਜੇ ਵੀ ਜੱਜ ਸਹਿਬਾਨ ਕੀ ਚਾਹੁੰਦੇ ਨੇ ਔਰ ਜਦੋਂ ਮੈਨੂੰ ਲੱਗਦਾ ਵੀ ਕਿਸੇ ਵੀ ਆਪਾਂ ਡਾਂਸਰ ਨੂੰ ਜਾਂ ਕਿਸੇ ਵੀ ਪਾਰਟਿਸਿਪੈਂਟ ਨੂੰ ਕਲੀਅਰ ਕਰ ਦਾਂਗੇ ਕਿ ਇਸ ਬੇਸ ਤੇ ਤੇਰੀ ਜੱਜਮੈਂਟ ਹੋਣੀ ਆ ਤਾਂ ਉਹਦੇ ਕੋਲ ਅਨਫ ਟਾਈਮ ਹੁੰਦਾ ਉਹਦੇ ਢਾਲਣ ਦਾ ਤੇ ਆਪਣੀ ਟੀਮ ਨੂੰ ਅਵਲ ਕਰਨ ਦਾ ਤੇ ਜਦੋਂ ਆਪਾਂ ਇਦਾਂ ਦੇ ਰੂਲਸ ਪਹਿਲਾਂ ਦੱਸ ਦਈਏ ਫਿਰ ਮੈਨੂੰ ਲੱਗਦਾ 50% ਦਾ ਜੱਜਮੈਂਟ ਵੈਰੀ ਫੇਅਰ ਹੋ ਜਾਂਦੀ ਆ। ਬਾਕੀ ਭੰਗੜੇ ਦੇ ਪਰਫੈਕਸ਼ਨ ਜਿਹੜੀ ਕਹਿ ਲਈਏ ਪਰਫੈਕਟ ਜਿਹੜੇ ਸਟੈਪਸ ਕਹਿ ਲਈਏ ਉਹ ਅਸੀਂ A ਕਲਾਸ ਜੱਜਮੈਂਟ ਲਾਵਾਂਗੇ ਜੱਜਸ ਲਾਵਾਂਗੇ
ਜਿਹੜੇ ਤੁਸੀਂ ਸਾਰੇ ਐਕਸੈਪਟ ਕਰੋਗੇ ਆਪਣੀ ਆਪਣੀ ਫੀਲਡ ਦੇ ਮਾਸਟਰ ਨੇ। ਇਹ ਯਕੀਨ ਇਸ ਸੰਸਥਾ ਤੇ ਕਰਨਾ ਚਾਹੀਦਾ ਹੈ, ਇਹ ਯਕੀਨ ਇਸ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਤੇ ਕਰਨਾ ਚਾਹੀਦਾ ਜੀ। ਤੇ ਖੈਰ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ। ਤੇ ਐਂਡ ਆਫ ਜਿਹੜਾ ਮੈਂ ਪਹਿਲਾਂ ਤਾਂ ਤੁਸੀਂ ਚਲੋ ਮੈਸੇਜ ਵੀ ਦਿਓ, ਨਾਲ ਦੀ ਨਾਲ ਇਹ ਹੁੰਦਾ ਕਿ ਗੌਰਮੈਂਟ ਦੇ ਵੱਲੋਂ ਕੋਈ ਸਹਿਯੋਗ ਹੈ ਜਾਂ ਖਾਲਸਾ ਕਾਲਜ ਆਪਣੇ ਲੈਵਲ ਦੇ ਉੱਤੇ ਇੱਦਾਂ ਦਾ ਕਰਵਾ ਰਿਹਾ, ਸਟੂਡੈਂਟਸ ਦੇ ਵੱਲੋਂ ਕਿੱਦਾਂ ਦਾ ਸਹਿਯੋਗ ਤੁਹਾਨੂੰ ਮਿਲਦਾ, ਤੇ ਹੋਰ ਵੀ ਜਿਹੜੇ ਬਾਹਰ ਬੈਠੇ ਨੇ ਸਟੂਡੈਂਟਸ ਉਹ ਕਿਸ ਤਰੀਕੇ ਦੇ ਨਾਲ, ਇਕੱਲਾ ਭੰਗੜਾ ਹੀ ਨਹੀਂ ਹੋਰ ਵੀ ਕੋਈ ਕੋ ਕਰਿਕੂਲਰ ਐਕਟੀਵਿਟੀਜ਼ ਹੁੰਦੀ ਆ, ਕੋਈ ਐਕੈਡੈਮਿਕ ਹੁੰਦੀ ਆ, ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਓਲਡ ਸਟੂਡੈਂਟਸ ਹੈਗੇ ਆ ਤੁਹਾਡੇ ਨਾਲ ਸੰਪਰਕ ਕਰ ਸਕਣ? ਬਹੁਤ ਸਾਰੇ ਚਾਹੁੰਦੇ ਹੋਣੇ ਆ ਕਿ ਅਸੀਂ ਵੀ ਗੱਲ ਕਰੀਏ, ਤੁਹਾਡੇ ਨਾਲ ਰੂਬਰੂ ਹੋਈਏ, ਪੁਰਾਣੇ ਟੀਚਰਸ ਨੂੰ ਮਿਲੀਏ, ਉਹਦੇ ਲਈ ਕੋਈ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸੋ। ਇਹ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ। ਦੇਖੋ, ਲਾਇਲਪੁਰ ਖਾਲਸਾ ਕਾਲਜ, ਲਾਇਲਪੁਰ ਦੀ ਮੈਨੇਜਮੈਂਟ, ਲਾਇਲਪੁਰ ਦਾ ਸਟਾਫ ਸਾਰਾ, ਸਮੂਹ ਸਟੂਡੈਂਟਸ ਤੇ ਪਲੱਸ ਦੁਨੀਆ 'ਚ ਵਸੇ ਲਾਇਲਪੁਰੀਏ, ਇਹਨਾਂ 'ਚ ਇੰਨਾ ਕੁ ਕੰਬੀਨੇਸ਼ਨ ਆ, ਇੰਨੀ ਕੁ ਸਟਰੈਂਥ ਹੈ ਕਿ ਕਿਸੇ ਕੰਮ ਨੂੰ ਵੀ ਕਰਨ 'ਚ ਸਮਰੱਥਾ ਰੱਖਦੇ ਨੇ। ਔਰ ਸਿਮਿਲਰਲੀ ਇਹਦੇ 'ਚ ਵੀ ਜੇ ਸਭ ਤੋਂ ਜ਼ਿਆਦਾ ਯੋਗਦਾਨ ਕਹੀਏ ਤਾਂ ਮੇਰੇ ਲਾਇਲਪੁਰੀਏ ਜਿਹੜੇ ਪੁਰਾਣੇ ਨੇ ਉਹਨਾਂ ਦਾ ਆ। ਉਹ ਕਹਿੰਦੇ ਸਰ ਆਵਾਜ਼ ਮਾਰੋ ਅਸੀਂ ਖੜੇ ਹਾਂ, ਤੇ ਮੈਨੂੰ ਲੱਗਦਾ ਵੀ ਪ੍ਰਿੰਸੀਪਲ ਨੂੰ ਆਵਾਜ਼ ਮਾਰਨ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਹੀ ਸਭ ਕੁਝ ਕਰਦੇ ਨੇ। ਉਹਨਾਂ ਦੀ ਬਦੌਲਤ ਹੀ ਪਲੱਸ ਗਵਰਨਿੰਗ ਕਾਉਂਸਲ ਦੀ ਬਦੌਲਤ ਇਹ ਜਿਹੜਾ ਭੰਗੜਾ ਵਰਲਡ ਕੱਪ ਆ ਕਰਵਾ ਰਹੇ, ਉਹ ਬੜੇ ਪਰਫੈਕਟ ਵੇ ਨਾਲ, ਬੜੇ ਫਾਈਨੈਂਸ਼ੀਅਲੀ ਗੁੱਡ ਵੇ ਦੇ ਨਾਲ ਹੋਊਗਾ। ਔਰ ਮੈਂ ਤਾਂ ਕਈ ਵਾਰ ਮੈਸੇਜ ਵੀ ਕੀਤੇ ਕਿ ਬਸ ਤੁਸੀਂ ਪਿਆਰ ਬਹੁਤ ਭੇਜ ਦਿੱਤਾ, ਹੁਣ ਤੁਹਾਡਾ ਪਿਆਰ ਤੇ ਗਵਰਨਿੰਗ ਕਾਉਂਸਲ ਦਾ ਪਿਆਰ ਅਨਫ ਹੈ, ਅਸੀਂ ਕੈਪੇਬਲ ਹਾਂ, ਵੀ ਕੈਨ ਡੂ ਵਿਦ ਦ ਹੈਲਪ ਆਫ ਆਵਰ ਸਟੂਡੈਂਟਸ। ਸੋ ਇਹਦੇ 'ਚ ਜੇ ਆਪਾਂ ਕਹੀਏ ਵਿਰਾਸਤ ਨੂੰ ਸਾਂਭਣ ਦੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਲਾਇਲਪੁਰ ਖਾਲਸਾ ਕਾਲਜ ਆਪਣੇ ਆਪ ਇਹ ਚੀਜ਼ ਕਰਦਾ ਆ, ਔਰ ਕਿਸੇ ਵੀ ਗਵਰਨਮੈਂਟ ਏਜੰਸੀ ਵੱਲ ਨਹੀਂ ਲਾਇਲਪੁਰ ਖਾਲਸਾ ਕਾਲਜ ਦੇਖਦਾ। ਸੋ ਉਸ ਸਮਰੱਥਾ ਦੇ ਨਾਲ, ਉਸ ਸਟਰੈਂਥ ਦੇ ਨਾਲ ਅਸੀਂ ਇਹ ਸਾਰਾ ਕਰਵਾ ਰਹੇ ਹਾਂ ਜੀ। ਤੇ ਬਹੁਤ ਮੈਨੂੰ ਵੀ ਖੁਸ਼ੀ ਹੈ ਇਸ ਗੱਲ ਦੀ, ਤੇ ਇਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਵੀ ਦਿੱਤਾ ਤੇ ਸਾਨੂੰ ਵੀ ਅਹਿਸਾਸ ਕਰਾਇਆ ਕਿ ਅਸੀਂ ਉਸ ਮਾਣਮੱਤੀ ਸੰਸਥਾ ਦਾ ਇੱਕ ਹਿੱਸਾ ਰਹੇ ਹਾਂ ਤੇ ਹੁਣ ਵੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਜੇ ਦੋ ਸ਼ਬਦ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨੇ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਖਿਮਾ ਚਾਹਾਂਗੇ। ਸੋ ਮੈਂ ਇੱਕੋ ਗੱਲ ਸਾਂਝੀ ਕਰਨਾ ਚਾਹਨਾ, ਆਪਾਂ ਪੰਜਾਬੀ, ਆਪਾਂ ਲਾਇਲਪੁਰੀਏ, ਆਪਾਂ ਆਪਣੀ ਵਿਰਾਸਤ ਨੂੰ ਔਰ ਖਾਸ ਤੌਰ ਤੇ ਵਿਰਾਸਤੀ ਲੋਕ ਨਾਚ ਨੂੰ ਸੰਭਾਲ ਕੇ ਰੱਖੀਏ। ਔਰ ਇਹਨੂੰ ਇੱਕ ਉਪਰਾਲਾ ਜਿਹੜਾ ਅਸੀਂ ਕੀਤਾ ਕਿ ਇਹਨੂੰ ਦੁਨੀਆ ਦੇ ਘਰ ਘਰ ਲੈ ਕੇ ਜਾਈਏ, ਆਪਣੀ ਪੰਜਾਬੀਅਤ ਨੂੰ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਹਦੇ ਨਾਲ ਜੋੜ ਕੇ ਰੱਖੀਏ, ਔਰ ਉਹ ਮਾਹੌਲ ਕ੍ਰੀਏਟ ਕਰੀਏ ਜਿਹੜੀ ਵੀ ਲੋਕੈਲਿਟੀ ਤੁਸੀਂ ਰਹਿੰਦੇ ਹੋ ਉਹਦੇ 'ਚ ਮੇ ਵੀ ਆਪਣੀ ਕਮਿਊਨਿਟੀ ਕੋਈ ਡਿਫਰੈਂਟ ਵੀ ਹੋਵੇ, ਉਹਨੂੰ ਵੀ ਆਪਣੇ ਭੰਗੜੇ ਨਾਲ ਜੋੜ ਕੇ ਰੱਖੀਏ। ਕਿਉਂਕਿ ਜਿੰਨਾ ਭੰਗੜੇ 'ਚ ਚਾਅ ਆ, ਜਿੰਨਾ ਭੰਗੜੇ 'ਚ ਹੌਸਲਾ ਆ, ਜਿੰਨਾ ਜਨੂਨ ਆ, ਜਿਹਦੇ ਨਾਲ ਪੈਰ ਥਿਰਕਣ ਲੱਗ ਪੈਂਦੇ, ਜਿਹੜੀ ਬੀਟ ਭੰਗੜੇ ਦੀ ਆ ਉਹ ਬੀਟ ਕਿਸੇ ਇੰਸਟਰੂਮੈਂਟ ਦੀ ਨਹੀਂ ਹੋ ਸਕਦੀ। ਉਸ ਖੁਸ਼ੀ, ਉਸ ਲਹਿ ਦੇ ਅੰਦਰ ਆਪਾਂ ਚੱਲੀਏ ਸਾਰੇ ਔਰ ਮੌਜਾਂ ਕਰੀਏ। ਪ੍ਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ, ਹਰੇਕ ਖੁਸ਼ੀ ਤੁਹਾਡੀ ਝੋਲੀ ਪਾਵੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਰੇਕ ਪੰਜਾਬੀ ਨੂੰ ਇਹ ਜ਼ਰੂਰ ਬਖਸ਼ੇ ਕਿ ਆਪਣੀ ਪੰਜਾਬੀਅਤ ਨੂੰ ਸਾਂਭ ਕੇ ਰੱਖੀਏ। ਇਸੇ ਨਾਲ ਅਸੀਂ ਵਿਲੱਖਣ ਆ ਦੁਨੀਆ ਦੇ ਅੰਦਰ, ਔਰ ਆਪਾਂ ਇਹੀ ਚੀਜ਼ ਚਾਹੁੰਦੇ ਹਾਂ। ਮੈਂ ਨਾਲ ਦੀ ਨਾਲ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਨਫੋਰਮੇਸ਼ਨ ਵੀ ਸ਼ੇਅਰ ਹੋ ਜਾਏਗੀ ਆਪਣੇ ਦਰਸ਼ਕਾਂ ਦੇ ਨਾਲ ਕਿ ਇਹ ਜਿਹੜਾ ਭੰਗੜਾ ਕੱਪ ਆ ਉਹ ਕਿਹੜੀ ਤਰੀਕ ਨੂੰ ਹੋ ਰਿਹਾ, ਤੇ ਖਾਲਸਾ ਕਾਲਜ ਦੇ ਵਿੱਚ ਨੋ ਡਾਊਟ ਤੁਸੀਂ ਦੱਸੇ ਹੀ ਦਿੱਤਾ ਆ, ਕਿੰਨੇ ਟਾਈਮ ਵਜੇ ਇੰਡੀਆ ਦੇ ਟਾਈਮ ਨਾਲ ਸ਼ੁਰੂ ਹੋ ਜਾਏਗਾ ਤਾਂ ਕਿ ਜਿਹੜੇ ਆਨਲਾਈਨ ਜਿਹੜੇ ਬਾਹਰ ਵੀ ਲੋਕ ਬੈਠੇ ਨੇ ਉਹ ਇਸ ਨੂੰ ਦੇਖ ਸਕਣ। ਇਹ 2 ਦਿਨ ਲਈ ਅਸੀਂ ਕਰਵਾ ਰਹੇ ਹਾਂ। ਇੱਕ 23 ਅਕਤੂਬਰ 2021 ਜਿੱਦਣ ਕਿ ਅਸੀਂ ਆਨਲਾਈਨ ਭੰਗੜੇ ਕਰਵਾਵਾਂਗੇ, ਔਰ ਇਹਦਾ ਟਾਈਮ ਸ਼ਾਮੀ ਇੰਡੀਆ ਦੇ 5 ਵਜੇ ਸ਼ੁਰੂ ਕਰਾਂਗੇ ਤਾਂ ਕਿ ਉਹਦੇ ਅਕੋਰਡਿੰਗ ਟੂ ਸਾਰੇ ਕੰਟਰੀਆਂ ਵਾਲੇ ਦੇਖ ਸਕਣ। ਤੇ ਜਿਹੜਾ ਆਪਾਂ ਲਾਈਵ ਭੰਗੜਾ ਕਹਿੰਦੇ ਉਹ 24 ਅਕਤੂਬਰ 2021 ਨੂੰ ਹੋਊਗਾ। ਉਹਨੂੰ ਅਸੀਂ ਪ੍ਰੋਪਰਲੀ ਬ੍ਰੌਡਕਾਸਟ ਕਰਾਂਗੇ। 11 ਵਜੇ ਅਸੀਂ ਸ਼ੁਰੂ ਕਰ ਦਾਂਗੇ ਔਰ 2:30 ਵਜੇ ਉਹ ਚੀਜ਼ ਅਸੀਂ ਕੰਪਲੀਟ ਕਰ ਦਾਂਗੇ। ਔਰ ਮੇਰਾ ਸੱਦਾ ਸਾਰੇ ਪੰਜਾਬੀਆਂ ਨੂੰ
कि इस दे नाल जुड़ो, ये देख के अपनी फीडबैक सानू दिओ ताकि असी इस उपराले नू होर दूर तक लैके जा सकीए। थैंक यू जी, बहुत बहुत धन्यवाद तुहाडा। थैंक यू जी, थैंक यू वेरी मच, थैंक यू।